लगता साडा बाबा तुसीं खो लिया जिवें तुसीं ननकाना खो लिया। तुसीं काहनूं खोया? तुसीं तां आप किन्ना कुछ गवाया। साझा पंजाब गवाया। तुसीं काहनूं गवाया? नासा गवाया। असीं तां विश्वास गवाया, ਉਹੀ ਲੱਭਦੇ ਫਿਰਦੇ ਆ। ਉਹ ਤਾਂ ਟੈਚੀ ਕੇਸ ਲੈ ਕੇ ਆਇਆ ਸੀ, ਟੈਚੀ ਕੇਸ ਲੈ ਕੇ ਚਲਾ ਗਿਆ, ਫਰੰਗੀ ਚੜ ਗਿਆ ਆਪਣੇ ਜਹਾਜ਼ ਤੇ ਤੁਸੀਂ ਜੁੰਡੇ ਜੁੰਡੇ ਹੋ ਗਏ। ਤੁਸੀਂ 10 ਲੱਖ ਲਾਸ਼ਾਂ ਕਬਰਾਂ ਇੱਥੇ ਵਿਛਾ ਦਿੱਤੀਆਂ। ਨਾ ਸਿੱਖ ਨੇ ਕੀਤਾ, ਨਾ ਮੁਸਲਮਾਨ ਨੇ ਕੀਤਾ, ਨਾ ਹਿੰਦੂ ਨੇ ਕੀਤਾ, ਨਾ ਈਸਾਈ ਨੇ ਕੀਤਾ, ਤੇ ਭੂਤਨਿਆਂ ਨੇ ਕੀਤਾ। ਅਸੀਂ ਭੂਤਨਾ ਲੱਭਣਾ। ਹਮੇਸ਼ਾ ਕਹਿੰਦੇ ਆ ਕਿ ਡਿਵਾਈਡ ਐਂਡ ਰੂਲ, ਡਿਵਾਈਡ ਐਂਡ ਰੂਲ, ਡਿਵਾਈਡ ਐਂਡ ਰੂਲ। ਸਾਨੂੰ ਪਾੜ ਦਿੱਤਾ। ਕਹਿੰਦੇ ਤੁਸੀਂ ਕੱਪੜੇ ਦਾ ਥਾਨ ਸੀ ਵੀ ਤੁਹਾਨੂੰ ਪਾੜ ਦਿੱਤਾ। ਤੁਸੀਂ ਬੰਦੇ ਨਹੀਂ ਸੀ। ਅੱਜ ਜੀ ਪਿੱਟਦੇ ਹੋ ਕਿ ਤੁਸੀਂ ਜਾਂ ਅਸੀਂ ਆਜ਼ਾਦੀ ਦੀ ਜੰਗ ਲੜੀ। ਇਹ ਲੜਦਿਆਂ ਨੂੰ ਹੋਸ਼ ਹੀ ਨਹੀਂ ਰਹੀ ਕਿ ਨਹੀਂ ਪਟਣਾ। ਜੇ ਇਕੱਠੇ ਲੜ ਸਕਦੇ ਸੀ, ਇਕੱਠੇ ਜੀ ਨਹੀਂ ਸਕਦੇ। ਬਹੁਤ ਅੱਛੇ ਗੱਲ। ਜੇ ਮਰ ਸਕਦੇ ਸੀ, ਇਕੱਠੇ ਜੀ ਨਹੀਂ ਸੀ ਸਕਦੇ। ਇਸ ਪੰਜਾਬ ਦੀ ਸਲਾਮਤੀ ਲਈ ਆਪਾਂ ਤਰਲੇ ਮਾਰਦੇ ਆ, ਆਪਾਂ ਕੋਸ਼ਿਸ਼ ਨਹੀਂ ਕਰਦੇ। ਆਪਾਂ ਕੋਸ਼ਿਸ਼ ਨਹੀਂ ਕਰਦੇ। ਜਦੋਂ ਵੀ ਕਦੇ ਅਸੀਂ ਰਿਸ਼ਤੇ ਜਿਉਣ ਦੀ ਜਾਚ ਸਿੱਖ ਲਈ ਨਾ, ਉਦੋਂ ਨਫ਼ਰਤ ਦੀ ਚਾਦਰ ਨੇ ਆਪਣੇ ਆਪ ਛਿੱਜ ਜਾਣਾ, ਪਾੜ ਜਾਣਾ, ਉਧੜ ਜਾਣਾ। ਉਦੋਂ ਮੁਹੱਬਤ ਦੀਆਂ ਤੰਦਾਂ ਜਿਹੜੀਆਂ ਪੱਕੀਆਂ ਹੋਣਗੀਆਂ, ਫੁਲਕਾਰੀ ਦੇ ਫੁੱਲ ਮਹਿਕ ਉੱਠਣਗੇ। ਵੱਡਿਆ ਟੁੱਕਿਆ ਜਿਸਮ ਪਿਆ ਹੈ ਰੋਜ਼ ਦੀਆਂ ਘਟਨਾਵਾਂ ਨਾਲ। ਕਿੱਦਾਂ ਅੱਖ ਮਿਲਾਵਾਂ ਯਾਰੋ ਅੱਜ ਮੈਂ 5 ਦਰਿਆਵਾਂ ਨਾਲ। ਮੈਨੂੰ ਲੱਗਦਾ ਸਾਡਾ ਬਾਬਾ ਤੁਸੀਂ ਖੋ ਲਿਆ ਜਿਵੇਂ ਤੁਸੀਂ ਨਨਕਾਣਾ ਖੋ ਲਿਆ। ਤੁਸੀਂ ਕਾਹਨੂੰ ਖੋਇਆ? ਤੁਸੀਂ ਤਾਂ ਆਪ ਕਿੰਨਾ ਕੁਝ ਗਵਾਇਆ। ਸਾਂਝਾ ਪੰਜਾਬ ਗਵਾਇਆ। ਤੁਸੀਂ ਕਾਹਨੂੰ ਗਵਾਇਆ? ਨਾਸਾ ਗਵਾਇਆ। ਅਸੀਂ ਤਾਂ ਵਿਸ਼ਵਾਸ ਗਵਾਇਆ, ਉਹੀ ਲੱਭਦੇ ਫਿਰਦੇ ਆ। ਉਹ ਤਾਂ ਟੈਚੀ ਕੇਸ ਲੈ ਕੇ ਆਇਆ ਸੀ, ਟੈਚੀ ਕੇਸ ਲੈ ਕੇ ਚਲਾ ਗਿਆ, ਫਰੰਗੀ ਚੜ ਗਿਆ ਆਪਣੇ ਜਹਾਜ਼ ਤੇ ਤੁਸੀਂ ਜੁੰਡੇ ਜੁੰਡੇ ਹੋ ਗਏ। ਤੁਸੀਂ 10 ਲੱਖ ਲਾਸ਼ਾਂ ਕਬਰਾਂ ਇੱਥੇ ਵਿਛਾ ਦਿੱਤੀਆਂ। ਨਾ ਸਿੱਖ ਨੇ ਕੀਤਾ, ਨਾ ਮੁਸਲਮਾਨ ਨੇ ਕੀਤਾ, ਨਾ ਹਿੰਦੂ ਨੇ ਕੀਤਾ, ਨਾ ਈਸਾਈ ਨੇ ਕੀਤਾ, ਤੇ ਭੂਤਨਿਆਂ ਨੇ ਕੀਤਾ। ਅਸੀਂ ਭੂਤਨਾ ਲੱਭਣਾ। ਹਮੇਸ਼ਾ ਕਹਿੰਦੇ ਆ ਕਿ ਡਿਵਾਈਡ ਐਂਡ ਰੂਲ, ਡਿਵਾਈਡ ਐਂਡ ਰੂਲ, ਡਿਵਾਈਡ ਐਂਡ ਰੂਲ। ਸਾਨੂੰ ਪਾੜ ਦਿੱਤਾ। ਕਹਿੰਦੇ ਤੁਸੀਂ ਕੱਪੜੇ ਦਾ ਥਾਨ ਸੀ ਵੀ ਤੁਹਾਨੂੰ ਪਾੜ ਦਿੱਤਾ। ਤੁਸੀਂ ਬੰਦੇ ਨਹੀਂ ਸੀ। ਅੱਜ ਜੀ ਪਿੱਟਦੇ ਹੋ ਕਿ ਤੁਸੀਂ ਜਾਂ ਅਸੀਂ ਆਜ਼ਾਦੀ ਦੀ ਜੰਗ ਲੜੀ। ਇਹ ਲੜਦਿਆਂ ਨੂੰ ਹੋਸ਼ ਹੀ ਨਹੀਂ ਰਹੀ ਕਿ ਨਹੀਂ ਪਟਣਾ। ਜੇ ਇਕੱਠੇ ਲੜ ਸਕਦੇ ਸੀ, ਇਕੱਠੇ ਜੀ ਨਹੀਂ ਸਕਦੇ। ਬਹੁਤ ਅੱਛੇ ਗੱਲ। ਜੇ ਮਰ ਸਕਦੇ ਸੀ, ਇਕੱਠੇ ਜੀ ਨਹੀਂ ਸੀ ਸਕਦੇ। ਸਾਡੇ ਮੰਚ ਤੇ ਹਾਜ਼ਰ ਆਲਮੀ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ, ਮੇਰੇ ਜ਼ਾਤ ਭਾਈ, ਵੈਸੇ ਤਾਂ ਮੇਰੀ ਜ਼ਾਤ ਇਨਸਾਨੀਅਤ ਹੈ, ਪਰ ਜੇ ਗਿੱਲ ਟੱਕਰ ਜੇ ਫਿਰ ਮੈਂ ਥੋੜਾ ਜਿਹਾ ਸਿੱਲਾ ਹੋ ਜਾਂਦਾ। ਇਹ ਮੇਰੇ ਖਿਆਲ ਤੁਹਾਡੇ ਸਾਰਿਆਂ 'ਚ ਹੀ ਹੋਏਗੀ। ਮੈਂ 1971 'ਚ ਲੁਧਿਆਣੇ ਗਿਆ, ਗੁਰਦਾਸਪੁਰ ਤੋਂ, ਬਟਾਲੇ ਤੋਂ ਪੜ੍ਹਨ ਵਾਸਤੇ। ਤੇ 73 ਕੇ 74 ਦੇ ਵਿੱਚ ਉੱਥੇ ਪੰਜਾਬ ਰੋਡਵੇਜ਼ ਨੇ ਆਪਣਾ ਡਿਪੂ ਬਣਾ ਲਿਆ ਬੱਸਾਂ ਦਾ। ਤੇ ਮੈਂ ਸਾਈਕਲ ਤੇ ਲੱਤ ਦੇਣੀ ਤੇ ਜਾ ਕੇ ਅੱਡੇ ਤੇ ਇਸ ਵਾਸਤੇ 2-2 ਘੰਟੇ ਉਡੀਕੀ ਜਾਣਾ ਕਿ ਜਦੋਂ ਬਟਾਲੇ ਵਾਲੀ ਬੱਸ ਆਏਗੀ ਉਹਨੂੰ ਵੇਖ ਕੇ ਪਰਤ ਜਾਵਾਂਗਾ। ਇਹ ਤਾਂ ਫੇਰ ਬੰਦਾ ਹੈ। ਮੇਰੇ ਪਿਆਰੇ ਇਲਿਆਸ ਘੁੰਮਣ, ਡਾਕਟਰ ਚਰਨਜੀਤ ਸਿੰਘ ਗੁਮਟਾਲਾ ਤੇ ਬਾਕੀ ਕਲਿਆਣ ਸਿੰਘ ਦੇ ਨਾਲ ਭਾਵੇਂ 30 ਵਾਰੀ ਕਲਿਆਣ ਲਾ ਦਿਓ, ਸਾਡਾ ਕਲਿਆਣ ਇਹੀ ਕਰਦਾ। ਡਾਕਟਰ ਅਬਾਸ ਮਿਰਜ਼ਾ, ਮੇਰੇ ਨਿਖੜੇ ਵੀਰ, ਨਿਕੜੇ ਨਹੀਂ ਨਿਖੜੇ ਵੀਰ, ਡਾਕਟਰ ਹਰਜਿੰਦਰ ਸਿੰਘ ਦਲਗੀਰ, ਬਣਵੈਤ ਸਾਹਿਬ ਜਿਨ੍ਹਾਂ ਨੇ ਸੇਵਾ ਦੇ ਮਹਾਨ ਕੁੰਭ ਦੇ ਵਿੱਚ ਆਪਣੇ ਆਪ ਨੂੰ ਅਰਪਿਤ ਕੀਤਾ। ਮੇਰੇ ਪਿਆਰੇ ਵੀਰ ਟੋਰਾਂਟੋ ਤੋਂ ਆਏ ਸਰਦਾਰ ਜਰਨੈਲ ਸਿੰਘ ਢਿੱਲੋਂ, ਤੇ ਉਹ ਪਰੇ ਜਗਰਾਵਾਂ ਲੱਗੇ ਬੈਠਾ ਹੈ ਬਾਬਾ ਗਵਈਆ। ਇਹ ਮੈਨੂੰ ਬੜਾ ਚੰਗਾ ਲੱਗਦਾ। ਇਹ ਪਤਾ ਨਹੀਂ ਇੱਥੋਂ ਖੁੰਡਾ ਲੈ ਕੇ ਜਾ ਸਕਦਾ ਕਿ ਨਹੀਂ ਜਾ ਸਕਦਾ। ਇਹਦਾ ਖੁੰਡਾ ਮੈਨੂੰ ਇਹਦੇ ਨੂੰ ਵੀ ਚੰਗਾ ਲੱਗਦਾ। ਹੁਣ ਦਸਤਾਰਾਂ ਵਾਲਿਓ, ਬਿਨਾਂ ਦਸਤਾਰਾਂ ਵਾਲਿਓ, ਮਨ ਵਿੱਚ ਇਸ ਪੰਜਾਬ ਨੂੰ ਵਸਾਉਣ ਵਾਲਿਓ, ਇਸ ਪੰਜਾਬ ਦੀ ਸਲਾਮਤੀ ਲਈ ਆਪਾਂ ਤਰਲੇ ਮਾਰਦੇ ਆ, ਆਪਾਂ ਕੋਸ਼ਿਸ਼ ਨਹੀਂ ਕਰਦੇ। ਆਪਾਂ ਕੋਸ਼ਿਸ਼ ਨਹੀਂ ਕਰਦੇ, ਆਪਾਂ ਤਰਲੇ ਮਾਰਦੇ। ਤਰਲੇ ਨਾ ਮਾਰੀਏ, ਕੋਸ਼ਿਸ਼ ਕਰੀਏ। ਮੈਨੂੰ ਅੱਪੜ ਗਿਆ ਯਾਰ, ਅੱਪੜ ਗਿਆ। ਮੈਂ ਉੱਤੇ ਕਢਾ ਕੇ ਉੱਤੇ ਬਾਬਾ ਲਿਖ ਲਾਂਗਾ, ਜਿਵੇਂ ਬਾਬੇ ਨਜ਼ਮੀ ਤੇ ਮੈਂ ਆਪਣਾ ਨਾਂ ਲਿਖਿਆ ਹੋਇਆ। ਜਦੋਂ ਤੁਸੀਂ ਆਖਦੇ ਹੋ ਨਾ ਕਿ ਬਾਬਾ ਨਜ਼ਮੀ ਸਾਡਾ ਹੈ, ਤਾਂ ਮੈਨੂੰ ਬੜੀ ਤਕਲੀਫ ਹੁੰਦੀ ਹੈ। ਮੈਨੂੰ ਐਂ ਲੱਗਦਾ ਵੀ ਘੱਲਿਆ ਤਾਂ ਅਸੀਂ ਸੀ, ਕੁਲਦੀਪ ਦੇ ਪਿੰਡੋਂ ਆ।
ਆਪਣੇ ਕੁਲਦੀਪ ਸਿੰਘ ਢਾਲੀਵਾਲ ਦੇ ਪਿੰਡੋਂ ਆ। ਹਾਂ, ਇਸ ਕਰਕੇ ਮੈਨੂੰ ਲੱਗਦਾ ਸਾਡਾ ਬਾਬਾ ਤੁਸੀਂ ਖੋਹ ਲਿਆ ਜਿਵੇਂ ਤੁਸੀਂ ਨਨਕਾਣਾ ਖੋਹ ਲਿਆ। ਤੁਸੀਂ ਕਾਹਨੂੰ ਖੋਇਆ? ਤੁਸੀਂ ਤਾਂ ਆਪ ਕਿੰਨਾ ਕੁਝ ਗਵਾਇਆ। ਤੁਸੀਂ ਪੰਜਾਬ ਗਵਾਇਆ, ਸਾਂਝਾ ਪੰਜਾਬ ਗਵਾਇਆ। ਤੁਸੀਂ ਕਾਹਨੂੰ ਗਵਾਇਆ? ਨਾਸਾਂ ਗਵਾਇਆ। ਅਸੀਂ ਤਾਂ ਵਿਸ਼ਵਾਸ ਗਵਾਇਆ, ਉਹ ਹੀ ਲੱਭਦੇ ਫਿਰਦੇ ਆ। 47 ਚ ਕੀ ਹੋਇਆ ਕੀ ਨਾ ਹੋਇਆ, ਉਹ ਨਾ ਇਲਿਆਸ ਨੇ ਕੀਤਾ, ਨਾ ਮੈਂ ਕੀਤਾ, ਨਾ ਮੀਆਂ ਆਸਿਫ ਨੇ ਕੀਤਾ, ਨਾ ਉਹ ਫਖਰ ਜ਼ਮਾਨ ਨੇ ਕੀਤਾ, ਨਾ ਉਹ ਬਾਬੇ ਨਜ਼ਮੀ ਨੇ ਕੀਤਾ, ਨਾ ਸਿੱਖ ਨੇ ਕੀਤਾ, ਨਾ ਮੁਸਲਮਾਨ ਨੇ ਕੀਤਾ, ਨਾ ਹਿੰਦੂ ਨੇ ਕੀਤਾ, ਨਾ ਈਸਾਈ ਨੇ ਕੀਤਾ, ਤੇ ਭੂਤਨਿਆਂ ਨੇ ਕੀਤਾ। ਅਸੀਂ ਭੂਤਨਾ ਲੱਭਣਾ। ਡਾਕਟਰ ਕਥੂਰੀਆ, ਤੁਸੀਂ ਸਾਨੂੰ ਮੌਕਾ ਦਿੱਤਾ ਕਿ ਅਸੀਂ ਭੂਤਨੇ ਦੀ ਪੈੜ ਚਾਲ ਤੋਂ ਉਹਦੇ ਨਕਸ਼ ਪਛਾਣ ਸਕੀਏ ਕਿਹੋ ਜਿਹਾ ਹੁੰਦਾ ਹੈ। ਆਪਾਂ ਉਹਨੂੰ ਮਾਰਨਾ ਹੈ। ਡਾਕਟਰ ਦਿਆਲ ਬੇਲਾ ਇੱਕ ਵਾਰ ਸਾਡੇ ਲੁਧਿਆਣਾ ਗਏ ਤੇ ਉਹਨਾਂ ਨੇ ਬੜੀ ਕੰਮ ਦੀ ਗੱਲ ਆਖੀ। ਉਹਨਾਂ ਦਾ ਇੱਕ ਨਾਵਲ ਹੈ ਬੜਾ ਵੱਡਾ 1800 ਪੰਨਿਆਂ ਦਾ, ਉਰਦੂ 'ਚ ਦਰਵਾਜ਼ਾ ਖੁੱਲਤਾ ਹੈ। ਉਹ ਬਿਲਕੁਲ ਫਲੋਰ ਦੇ ਨਾਲ ਪਿੰਡ ਹੈ ਉਹਨਾਂ ਦਾ, ਮੀਆਂਵਾਲ, ਉੱਥੋਂ ਦੇ ਜੰਮੇ ਪਲੇ ਨੇ। ਤੇ ਬਾਪ ਉਹਨਾਂ ਦਾ ਦੁਰਾਹਾ, ਰਾਮਪੁਰ, ਕਟਾਣੀ, ਉਹਨਾਂ ਪਿੰਡਾਂ ਦੇ ਵਿੱਚ ਨੌਕਰੀ ਕਰਦਾ ਰਿਹਾ। ਔਰ ਸਾਰਾ ਲੋਕੇਲ ਉਸ ਨਾਵਲ ਦਾ ਉਹ ਏਰੀਆ ਸਾਰਾ। ਉਹਨੇ ਬੜੀ ਗੱਲ, ਮੈਂ ਉਹਨਾਂ ਨੂੰ ਡਾਕਟਰ ਐਮ ਐਸ ਰੰਧਾਵਾ ਮੈਮੋਰੀਅਲ ਲੈਕਚਰ ਕਰਵਾਇਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ। ਤੇ ਬੜੀ ਪਿਆਰੀ ਗੱਲ ਆਖੀ ਉਹਨਾਂ ਨੇ, ਡਾਕਟਰ ਮਿਰਜ਼ਾ। ਉਹ ਕਹਿਣ ਲੱਗੇ, ਯਾਰ ਆਪਾਂ ਹਮੇਸ਼ਾ ਕਹਿੰਦੇ ਆ ਕਿ ਡਿਵਾਈਡ ਐਂਡ ਰੂਲ, ਡਿਵਾਈਡ ਐਂਡ ਰੂਲ, ਡਿਵਾਈਡ ਐਂਡ ਰੂਲ, ਸਾਨੂੰ ਪਾੜ ਦਿੱਤਾ। ਕਹਿੰਦੇ ਤੁਸੀਂ ਕੱਪੜੇ ਦਾ ਥਾਨ ਸੀ ਵੀ ਤੁਹਾਨੂੰ ਪਾੜ ਦਿੱਤਾ? ਤੁਸੀਂ ਬੰਦੇ ਨਹੀਂ ਸੀ? ਅੱਜ ਜੀ ਪਿੱਟਦੇ ਹੋ ਕਿ ਤੁਸੀਂ ਜਾਂ ਅਸੀਂ ਆਜ਼ਾਦੀ ਦੀ ਜੰਗ ਲੜੀ, ਤੇ ਲੜਦਿਆਂ ਨੇ ਹੋਸ਼ ਹੀ ਨਹੀਂ ਰਹੀ ਕਿ ਨਹੀਂ ਪਟਣਾ। ਜੇ ਇਕੱਠੇ ਲੜ ਸਕਦੇ ਸੀ, ਇਕੱਠੇ ਜੀ ਨਹੀਂ ਸਕਦੇ। ਬਹੁਤ ਅੱਛਾ, ਬਹੁਤ ਅੱਛਾ ਗੇਮ ਥਾ। ਜੇ ਮਰ ਸਕਦੇ ਸੀ, ਇਕੱਠੇ ਜੀ ਨਹੀਂ ਸੀ ਸਕਦੇ। ਯਾਰ ਉਹ ਤਾਂ ਟੈਚੀ ਕੇਸ ਲੈ ਗਿਆ ਸੀ, ਟੈਚੀ ਕੇਸ ਲੈ ਕੇ ਚਲਾ ਗਿਆ, ਫਰੰਗੀ ਚੜ ਗਿਆ ਆਪਣੇ ਜਹਾਜ਼ ਤੇ ਤੁਸੀਂ ਜੁੰਡੇ ਜੁੰਡੇ ਹੋ ਗਏ। ਤੁਸੀਂ 10 ਲੱਖ ਲਾਸ਼ਾਂ ਕਬਰਾਂ ਇੱਥੇ ਵਿਛਾ ਦਿੱਤੀਆਂ। ਤੁਹਾਡੇ ਕਿੰਨੇ ਜੀਆਂ ਨੂੰ ਕਫਨ ਨਸੀਬ ਨਹੀਂ ਹੋਇਆ। ਅਜੇ ਵੀ ਬੰਦੇ ਬਣੇ ਫਿਰਦੇ ਹੋ, ਅਜੇ ਵੀ ਸਬਕ ਨਹੀਂ ਸਿੱਖਦੇ, ਅਜੇ ਵੀ ਕਣਕਾਂ ਵੇਚੀ ਜਾਂਦੇ ਹੋ, ਨਰਮੇ ਵੇਚੀ ਜਾਂਦੇ ਹੋ, ਹਥਿਆਰ ਖਰੀਦੀ ਜਾਂਦੇ ਹੋ। ਮੈਨੂੰ ਲੱਗਿਆ ਇਹ ਪੁੱਠੇ ਹੱਥ ਦੀ ਚਪੇੜ ਮਾਰ ਰਿਹਾ ਸਾਡੇ ਮੂੰਹ ਤੇ। ਇਹ ਆਂਦਾ ਸ਼ੀਸ਼ੇ ਦੇ ਸਾਹਮਣੇ ਖੜੋ, ਸ਼ੀਸ਼ਾ ਵੇਖੋ। ਇਹ ਕਾਨਫਰੰਸ ਸ਼ੀਸ਼ਾ ਵੇਖਣ ਵਾਸਤੇ ਮਾਧਿਅਮ ਬਣਨਾ ਚਾਹੀਦੀਆਂ ਨੇ। ਪਹਿਲੀ ਵਾਰ ਮੈਂ ਟੈਲੀਫੋਨ ਕੀਤਾ, ਉਹਦਾ ਕਾਰਨ ਕੌਣ ਸੀ? ਗੁਰੂ ਨਾਨਕ ਪਾਤਸ਼ਾਹ ਸੀ। ਵਾਹ 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 ਵਾਹ। ਜੇ ਭੈਣ ਨਾ ਕਰਦੀ ਗੁਰੂ ਨਾਨਕ ਪਾਤਸ਼ਾਹ ਤੇ ਇਤਿਹਾਸ ਦੀ ਖੋਜ, ਇਹਦੇ ਬਾਰੇ ਕਿਸੇ ਹਰਪ੍ਰੀਤ ਸਿੰਘ ਕਾਲੋਂ ਨੇ ਗੱਲ ਮੈਨੂੰ ਨਹੀਂ ਸੀ ਦੱਸਣੀ, ਕਿਸੇ ਨੇ ਆਰਟੀਕਲ ਨਹੀਂ ਸੀ ਲਿਖਣਾ। ਜੇ ਨਾ ਲਿਖਦਾ ਮੈਨੂੰ ਪਤਾ ਹੀ ਨਹੀਂ ਸੀ ਲੱਗਣਾ। ਜੇ ਪਤਾ ਲੱਗਿਆ ਤੇ ਮੈਂ ਟੈਲੀਫੋਨ ਤੇ ਵਧਾਈ ਦਿੱਤੀ। ਜਦੋਂ ਮੇਰੀ ਜੀਵਨ ਸਾਥਣ ਜਸਵਿੰਦਰ ਨੇ ਵੀ ਗੱਲ ਕੀਤੀ ਇਹਨਾਂ ਨਾਲ, ਤੇ ਮੈਨੂੰ ਇੰਝ ਲੱਗਿਆ ਕਿ ਮੇਰੀ ਭੈਣ ਇਸਲਾਮਾਬਾਦ ਰਹਿੰਦੀ ਹੈ। ਜਦੋਂ ਵੀ ਕਦੇ ਅਸੀਂ ਰਿਸ਼ਤੇ ਜਿਉਣ ਦੀ ਜਾਚ ਸਿੱਖ ਲਈ ਨਾ, ਉਦੋਂ ਨਫ਼ਰਤ ਦੀ ਚਾਦਰ ਨੇ ਆਪਣੇ ਆਪ ਛਿੱਜ ਜਾਣਾ, ਪਾੜ ਜਾਣਾ, ਉੱਧੜ ਜਾਣਾ। ਉਦੋਂ ਮੁਹੱਬਤ ਦੀਆਂ ਤੰਦਾਂ ਜਿਹੜੀਆਂ ਪੱਕੀਆਂ ਹੋਣਗੀਆਂ, ਫੁਲਕਾਰੀ ਦੇ ਫੁੱਲ ਮਹਿਕ ਉੱਠਣਗੇ। ਕਿਉਂ ਨਹੀਂ? ਅਸੀਂ ਫੁਲਕਾਰੀਆਂ ਇਕੱਲਾ ਇਸ ਵਾਸਤੇ ਨਹੀਂ ਦਿੰਦੇ ਵੀ ਭੈਣਾਂ ਨੂੰ ਸੋਹਣੀਆਂ ਲੱਗਦੀਆਂ ਨੇ, ਨਹੀਂ। ਅਸੀਂ ਫੁਲਕਾਰੀਆਂ ਇਸ ਲਈ ਲਿਆਉਣੇ ਤੇ ਦਿੰਦੇ ਆ ਕਿ ਉਹਦਾ ਜਿਹੜਾ ਬੇਸ ਹੈ ਨਾ, ਉਹ ਖੱਦਰ ਦਾ ਜਾਂ ਕਰੜੇ ਕੱਪੜੇ ਦਾ। ਉੱਤੇ ਤੰਦਾਂ ਰੇਸ਼ਮੀ ਨੇ, ਉਹ ਤੰਦਾਂ ਮੁਹੱਬਤ ਦੀਆਂ ਨੇ, ਉਹ ਇੱਕ ਰੰਗ ਦੀਆਂ ਨਹੀਂ ਹੈ। ਅੱਜ ਹਰ ਹਾਕਮ, ਹਰ ਧਰਤੀ ਦਾ ਹਾਕਮ ਸਾਡੀ ਡਾਇਵਰਸਿਟੀ ਦਾ ਵੈਰੀ ਹੈ, ਵੰਨ ਸਵੰਨਤਾ ਦਾ ਵੈਰੀ ਹੈ। ਉਹ ਨਹੀਂ ਚਾਹੁੰਦਾ ਕਿ ਸਾਨੂੰ ਮਹਿਕਣ ਦਾ ਮੌਕਾ ਮਿਲੇ, ਖੁਸ਼ਬੂ ਵੰਡਣ ਦਾ ਮੌਕਾ ਮਿਲੇ। ਉਹ ਸਾਨੂੰ ਕਹਿੰਦਾ ਕਿ ਤੁਸੀਂ ਮਸ਼ੀਨ ਦੀ ਵਸਤੂ ਬਣੋ। ਇੱਕੋ ਰੰਗ ਦਾ ਡੋਬਾ ਦੇਣਾ ਚਾਹੁੰਦਾ ਸਾਨੂੰ। ਅਸੀਂ ਨਹੀਂ ਮੰਨਣੀ ਉਹਦੀ, ਨਹੀਂ ਮੰਨਣੀ, ਨਹੀਂ ਮੰਨਣੀ। ਅਸੀਂ ਆਪਣੀ ਵੰਨ-ਸੁਵੰਨਤਾ ਦੀ ਰਖਵਾਲੀ ਕਰਨੀ ਹੈ, ਆਪਣੇ ਬਿਰਖ ਬੂਟਿਆਂ ਦੀ ਰਖਵਾਲੀ ਕਰਨੀ, ਫਲਾਂ ਦੀ ਰਖਵਾਲੀ ਕਰਨੀ ਹੈ, ਰੰਗਾਂ ਦੀ ਰਖਵਾਲੀ ਕਰਨੀ ਹੈ। ਜ਼ੁਬਾਨ ਵੀ ਉਹਦੇ ਵਿੱਚ ਬਹੁਤ ਵੱਡਾ ਜੁਜ਼ ਹੈ। ਜ਼ੁਬਾਨ ਦੀ ਸਲਾਮਤੀ ਵਾਸਤੇ
ਕੋਸ਼ਿਸ਼ਾਂ ਜਿਹੜੀਆਂ ਸਾਡੀਆਂ ਹੋਰ ਕਈ ਗੁਣਾ ਵਧਾਉਣ ਦੀ ਲੋੜ ਹੈ। ਜ਼ੁਬਾਨ ਕੱਲੀ ਜੇ ਮਾਂ ਸਿਖਾ ਦੇਵੇ ਤੇ ਉਹਦੇ ਨਾਲ ਤੁਹਾਨੂੰ ਜ਼ੁਬਾਨ ਨਹੀਂ ਆ ਜਾਂਦੀ। ਜਿੰਨਾ ਚਿਰ ਤੁਹਾਡੀ ਜ਼ੁਬਾਨ ਪਰਿਵਾਰ ਤੋਂ ਤੁਰ ਕੇ, ਪਿਆਰ ਤੋਂ ਤੁਰ ਕੇ ਵਪਾਰ ਤੱਕ ਨਹੀਂ ਅੱਪੜਦੀ, ਵਿਹਾਰ ਤੱਕ ਨਹੀਂ ਅੱਪੜਦੀ, ਰੁਜ਼ਗਾਰ ਤੱਕ ਨਹੀਂ ਅੱਪੜਦੀ, ਉਹਨਾਂ ਚਿਰ ਤੁਹਾਡੀ ਜ਼ੁਬਾਨ ਬਚ ਨਹੀਂ ਸਕਦੀ। ਬਹੁਤ ਅੱਛੇ, ਬਹੁਤ ਅੱਛੇ। ਕੱਲੇ ਜੱਫੀਆਂ ਪਾਉਣ ਲੱਗਿਆ ਪੰਜਾਬੀ ਬੋਲਣ ਦਾ ਅਰਥ ਇਹ ਨਹੀਂ ਕਿ ਤੂੰ ਜ਼ੁਬਾਨ ਬਚਾ ਲਈ। ਇਹ ਮਤ ਸੋਚੋ ਕਿ ਵਿਕਸਿਤ ਮੁਲਕਾਂ ਦੀਆਂ ਜ਼ੁਬਾਨਾਂ ਕੋਲ ਸਾਰੇ ਹਥਿਆਰ ਨੇ। ਸਾਡੇ ਕੋਲ ਕੱਲਾ ਜੱਫੀਆਂ ਪਾਉਣ ਦੀ ਭਾਸ਼ਾ, ਗਾਲਾਂ ਕੱਢਣ ਦੀ ਭਾਸ਼ਾ ਹੈ, ਉਹ ਬੜੀ ਰਲਦੀ ਹੈ ਆਪਣੀ, ਬਹੁਤ ਰਲਦੀ ਹੈ। ਗਾਲਾਂ ਬਿਲਕੁਲ ਸੇਮ ਨੇ ਆਪਣੀਆਂ, ਇੱਥੋਂ ਤੱਕ ਕਿ ਆਪਣੇ ਧੀ ਭੈਣ ਨੂੰ ਗਾਲਾਂ ਸੇਮ ਕੱਢਦੇ ਆ, ਡੰਗਰ ਬੱਚੇ ਨੂੰ ਗਾਲਾਂ ਸੇਮ ਕੱਢਦੇ ਆ, ਗੁੱਸੇ ਵਿੱਚ ਉਵੇਂ ਹੀ ਜ਼ਹਿਰ ਉਗਲਾਚਦੇ ਆ ਜਿਵੇਂ ਜਾਨਵਰ ਕਰਦੇ ਨੇ। ਅਸੀਂ ਜਾਨਵਰ ਨਹੀਂ ਰਹਿਣਾ, ਸਾਨੂੰ ਜਾਨਵਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਬੰਦੇ ਦੇ ਪੁੱਤ ਬਣਨਾ। ਬਹੁਤ ਅੱਛੇ। ਇਸਲਾਮ ਹੋਵੇ, ਸਿੱਖੀ ਹੋਵੇ, ਹਿੰਦੂ ਸਕ੍ਰਿਪਟਰਸ ਹੋਣ, ਉਹ ਬੰਦੇ ਨੂੰ ਬੰਦੇ ਦਾ ਪੁੱਤ ਬਣਾਉਣ ਵਾਸਤੇ ਲਿਖੇ ਗਏ ਸੀ। ਉਹ ਇਕੱਲਾ ਮੱਥਾ ਟੇਕਣ ਨੂੰ ਨਹੀਂ ਸੀ ਲਿਖੇ ਗਏ, ਉਹ ਸਵੇਰ ਸ਼ਾਮ ਤੋਦੋਂ ਰਟਣ ਨਹੀਂ ਸੀ ਲਿਖੇ ਗਏ, ਉਹ ਆਪਣੇ ਅੰਦਰ ਪਾਉਣ ਵਾਸਤੇ ਲਿਖੇ ਗਏ ਸੀ। ਆ ਜਿਹੜਾ ਮਨ ਹੈ ਨਾ, ਜਿਹਨੂੰ ਜੋਤ ਸਰੂਪ ਕਿਹਾ ਗੁਰੂ ਨਾਨਕ ਪਾਤਸ਼ਾਹ ਤੇ ਬਾਕੀ ਗੁਰੂ ਸਾਹਿਬਾਨ ਨੇ, ਉਸ ਨੂੰ ਰੁਸ਼ਨਾਉਣ ਵਾਸਤੇ ਲਿਖੇ ਗਏ ਸੀ। ਜਿਹਨੂੰ ਯੂਰਪ ਵਾਲੇ ਕਹਿੰਦੇ ਨੇ ਨੋ ਥਾਈ ਸੈਲਫ, ਉਹ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਹੈ। ਜਿਹਨੂੰ ਪੂਰਨ ਸਿੰਘ ਕਹਿੰਦਾ, ਸੋਹਣਿਆ ਮੁੱਲ ਪਾ ਤੂੰ ਆਪਣਾ, ਨਿੰਮੋ ਝੂਣ ਤੇਰੀ ਬਲਾ ਹੋਵੇ, ਮਾਯੂਸ ਤੇਰੀ ਜੁੱਤੀ। ਯਾਰ ਪੂਰਨ ਸਿੰਘ ਐਬਟਾਬਾਦ ਦਾ ਹੀ ਸੀ, ਫੈਜ਼ ਸਾਹਿਬ ਸਿਆਲਕੋਟੀ ਹੀ ਸੀ, ਅਲਾਮਾ ਇਕਬਾਲ ਸਿਆਲਕੋਟੀ ਹੀ ਸੀ। ਇਹ ਮਹਿਕ ਸਾਰੀ ਜਿਹੜੀ ਹੈ, ਮੀਆਂ ਬਖਸ਼ਰ ਜਦੋਂ ਮੀਰਪੁਰ ਤੋਂ ਇਹ ਗੱਲਾਂ ਸਾਨੂੰ ਲਿਖ ਦਿੰਦੇ ਨੇ, ਪਰਚੀਆਂ ਤੇ ਭੇਜਦੇ ਨੇ, ਸਾਨੂੰ ਚਿੱਠੀਆਂ ਘੱਲਦੇ ਨੇ, ਤੇ ਕਿੰਨਾ ਕੁਝ ਦੱਸਦੇ ਨੇ, ਕਿੰਨਾ ਕੁਝ ਦੱਸਦੇ ਨੇ। ਕਿਤੇ ਨਫ਼ਰਤ ਦਾ ਕੋਈ ਇੱਕ ਵਰਕਾ ਦਿਖਾ ਦਿਓ, ਇੱਕ ਸ਼ਬਦ ਦਿਖਾ ਦਿਓ, ਉਹ ਤਾਂ ਪਿਉਰੀਫਾਈ ਕਰਦੇ ਨੇ ਸਾਡੇ ਟੋਟਲ ਸਿਸਟਮ ਨੂੰ। ਇਸ ਕਰਕੇ ਪੁਰਖਿਆਂ ਨੂੰ ਕੱਲਾ ਮੱਥਾ ਨਾ ਟੇਕੀਏ, ਕੱਲੇ ਉਰਸ ਨਾ ਮਨਾਈਏ। ਫਿਰ ਹੁਣ ਪਾਕ ਪਟਨ ਜਾਣਾ ਜੀ, ਬਾਬੇ ਫਰੀਦ ਦਾ ਉਰਸ ਹੈ ਜੀ, ਹੁਣ ਜੰਡਿਆਲਾ ਸ਼ੇਰਖਾਂ ਜਾਣਾ ਜੀ, ਹੁਣ ਵਾਰਸ ਦਾ ਉਰਸ ਹੈ ਜੀ, ਹੁਣ ਕਸੂਰ ਜਾਣਾ ਹੈ, ਬਾਬੇ ਬੁੱਲੇ ਦੇ ਉਰਸ ਤੇ ਜਾਣਾ ਜੀ। ਨਹੀਂ ਨਹੀਂ ਨਹੀਂ, ਚਿਰਾਗਾਂ ਦੇ ਮੇਲੇ ਤੇ ਇਸ ਲਈ ਨਹੀਂ ਜਾਣਾ ਕਿ ਅਸੀਂ ਸ਼ਾਹ ਹੁਸੈਨ ਤੇ ਮਾਧੋ ਲਾਲ ਨੂੰ ਟ੍ਰਿਬਿਊਟ ਦੇਣੀ ਹੈ। ਅਸੀਂ ਇਸ ਲਈ ਜਾਣਾ ਹੈ ਕਿ ਸ਼ਾਹ ਹੁਸੈਨਾ ਸਾਡੇ ਵੱਲ ਵੇਖ, ਅਸੀਂ ਤੇਰੇ ਕੋਲ ਪੁੱਛਣ ਆਏ ਆ ਕਿ ਇਸ ਸਿਚੁਏਸ਼ਨ 'ਚ ਆਪਾਂ ਤੈਨੂੰ ਕਿੱਥੇ ਕਿੱਥੇ ਨਾਲ ਲੈ ਜਾ ਕੇ ਜੇ ਆਪਣੇ ਆਪ ਨੂੰ ਪਿਉਰੀਫਾਈ ਕਰ ਸਕਦੇ ਹਾਂ। ਅਸੀਂ ਸਾਰੇ ਹੀ ਉਹਨਾਂ ਪੁਰਖਿਆਂ ਦੇ ਨਾਲ ਅੱਖ ਮਿਲਾਈਏ। ਅੱਜ ਅਸੀਂ ਅੱਖ ਮਿਲਾਉਣ ਜੋਗੇ ਨਹੀਂ। ਮਿੱਥਾਂ ਲਿਖਿਆ ਸੀ, ਵੱਡਿਆ ਟੁੱਕਿਆ ਜਿਸਮ ਪਿਆ ਹੈ ਰੋਜ਼ ਦੀਆਂ ਘਟਨਾਵਾਂ ਨਾਲ। ਕਿੱਦਾਂ ਅੱਖ ਮਿਲਾਵਾਂ ਯਾਰੋ ਅੱਜ ਮੈਂ ਪੰਜ ਦਰਿਆਵਾਂ ਨਾਲ। ਵਾਹ 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 ਵਾਹ, ਦੁਬਾਰਾ ਵਾਹ 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 ਵਾਹ, ਕੀ ਬਾਤ ਹੈ, ਕੀ ਬਾਤ। ਵੱਡਿਆ ਟੁੱਕਿਆ ਜਿਸਮ ਪਿਆ ਹੈ ਹਾਏ ਹਾਏ, ਰੋਜ਼ ਦੀਆਂ ਘਟਨਾਵਾਂ ਨਾਲ। ਕਿੱਦਾਂ ਅੱਖ ਮਿਲਾਵਾਂ ਯਾਰੋ ਅੱਜ ਮੈਂ ਪੰਜ ਦਰਿਆਵਾਂ ਨਾਲ। ਮੈਂ 97 'ਚ ਪਹਿਲੀ ਵਾਰ ਇੱਕ ਜਥੇ ਵਿੱਚ ਯਾਤਰਾ ਕਰਨ ਵਾਸਤੇ ਆਪਣੇ ਜੀਵਨ ਸਾਥਣ ਸਮੇਤ ਆਇਆ, ਨਨਕਾਣਾ ਸਾਹਿਬ ਵੀ ਗਿਆ, ਤੇ ਪ੍ਰਿੰਸੀਪਲ ਗੁਲਾਮ ਰਸੂਲ ਹੋਣਾ ਦੀ ਹਿੰਮਤ ਸਦਕਾ ਉਸ ਮੁਸ਼ਾਇਰੇ 'ਚ ਮੈਨੂੰ ਵੀ ਨਜ਼ਮ ਪੜ੍ਹਨ ਦਾ ਮੌਕਾ ਮਿਲਿਆ। ਕਲਿਆਣ ਜੀ ਤੁਸੀਂ ਬਹਿ ਜਾਓ। ਜਦੋਂ ਖਲੋਤੇ ਹੁੰਦੇ ਮੈਨੂੰ ਲੱਗਦਾ ਮਾਸਟਰ ਜੀ ਕਹਿਣਗੇ ਹੁਣ ਚੁੱਪ ਕਰ ਜਾ। ਮੈਂ ਵੀ 37 ਸਾਲ ਮਾਸਟਰ ਰਿਹਾ ਯੂਨੀਵਰਸਿਟੀ ਕਾਲਜਾਂ 'ਚ, ਮੈਨੂੰ ਪਤਾ ਆਪਣੀ ਔਕਾਤ ਦਾ ਵੀ ਅਸੀਂ ਲੋਕ ਕਿਹੋ ਜਿਹੇ ਹੁੰਦੇ ਆ। ਕਿਉਂ ਡਾਕਟਰ ਦਲਗੀਰ, ਮੈਨੂੰ ਭੁਲੇਖਾ ਕੋਈ ਨਹੀਂ। ਮੈਂ ਕਿੱਡੇ ਭਾਗਾਂ ਵਾਲਾ ਸੀ ਯਾਰ, ਜਦੋਂ ਮੈਨੂੰ ਸਮਝੋ ਕਿ ਮੈਂ ਨਾਲ ਦੇ ਐਨ ਗੋਡੇ ਨਾਲ ਗੋਡਾ ਲਾ ਕੇ ਬੈਠਾ ਜ਼ਹੂਰ ਸੈਨ ਜ਼ਹੂਰਾਂ ਦੇ ਕੋਲ। ਹਾਏ ਕੀ ਬੰਦਾ ਸੀ। ਦੂਜੇ ਬੰਨੇ ਬਾਬਾ ਅਬੀਰ ਅਬੂ ਜ਼ਰੀ ਹੋਰੀ ਬੈਠੇ ਨੇ, ਵਾਹ ਵਾਹ, ਮੀਆਂ ਜੁਗਨੂ ਬੈਠੇ ਨੇ,
ਜ਼ਹੂਰ ਹੋਰੀ ਕਹਿ ਰਹੇ ਨੇ, ਸੋਚਾਂ ਦੀ ਮਈਤ ਨੂੰ ਚਾਹ ਕੇ ਹੁਣ ਮੈਂ ਕਿਹੜੇ ਦਰ ਜਾਵਾਂਗਾ, ਜੇ ਬੋਲਾਂ ਤਾਂ ਮਾਰ ਦੇਣਗੇ, ਨਾ ਬੋਲਾਂ ਤਾਂ ਮਰ ਜਾਵਾਂਗਾ। ਵਾਹ ਵਾਹ ਵਾਹ। ਜਦੋਂ ਮੇਰੀ ਵਾਰੀ ਆਈ ਤੇ ਮੈਂ ਇੱਕ ਗਜ਼ਲ ਦੇ ਕੋਈ ਸ਼ੇਰ ਸੁਣਾਏ ਹਾਂ ਜਿਹੜੇ 47 ਵੇਲੇ ਮੇਰੇ ਵੱਡਿਆਂ ਨਾਲ ਹੋਈ ਬੀਤੀ ਸੀ, ਉਸ ਦਾ ਹਵਾਲਾ ਸੀ ਉਸ 'ਚ ਕਿ ਜ਼ਿੰਦਗੀ ਆਹਾ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ, ਆਹਾ ਪਹਿਲਾਂ ਵਾਹ ਨੇ ਟਾਣ ਤੋੜੇ ਫਿਰ ਜੜ੍ਹਾਂ ਤੋਂ ਪੁੱਟਿਆ। ਹਾਏ 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 ਹਾਏ। ਜ਼ਿੰਦਗੀ ਕਿਸ ਦੋਸ਼ ਬਦਲੇ ਵਾਹ 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 ਦੇ ਗਈ ਕਰੜੀ ਸਜ਼ਾ, ਪਹਿਲਾਂ ਵਾਹ ਨੇ ਟਾਣ ਤੋੜੇ ਫਿਰ ਜੜ੍ਹਾਂ ਤੋਂ ਪੁੱਟਿਆ। ਬਹੁਤ ਅੱਛੇ। ਮੇਰੀ ਮਾਂ ਭੁੱਲਦੀ ਨਹੀਂ ਅੱਧੀ ਸਦੀ ਪਹਿਲਾਂ ਦੀ ਬਾਤ, ਇੱਕ ਛੰਨਾ ਪੌਣੇ ਬੱਦੀ ਰੋਟੀ ਕੁੱਤਾ ਲੈ ਗਿਆ। ਹਾਏ ਹਾਏ ਹਾਏ। ਸਿਰ ਦੀ ਚੁੰਨੀ ਲਾਸ਼ ਪੁੱਤਰ ਦੀ ਤੇ ਪਾ ਅੱਗੇ ਤੁਰੀ, ਵਾਹ ਇਸ ਤੋਂ ਵੱਧ ਕੇ ਭਲਾ ਹੋਵੇਗਾ ਕਿਹੜਾ ਕਰਬਲਾ। ਵਾਹ 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 ਵਾਹ। ਉਹਦੇ ਸ਼ੇਰ ਹੋਰ ਵੀ ਸੀ ਪਰ ਆਖਰੀ ਸ਼ੇਰ ਸੁਣਾਵਾਂ ਮੈਂ ਡਾਕਟਰ ਦਲਵੀਰ ਕਿ ਕਸਰ ਤੋਂ ਛੱਡੀ ਨਾ ਕੋਈ ਅੱਗ ਲਾ ਕੇ ਆ ਹਵਾ, ਵਾਹ ਕਸਰ ਤੋਂ ਛੱਡੀ ਨਾ ਕੋਈ ਅੱਗ ਲਾ ਕੇ ਇਹ ਹਵਾ, ਫਿਰ ਵੀ ਤੂੰ ਵੇਖ ਕਿੰਨਾ ਝੂਮਦਾ ਜੰਗਲ ਹਰਾ। ਵਾਹ 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 ਵਾਹ। ਅਸੀਂ ਗੁਰੂ ਨਾਨਕ ਪਾਤਸ਼ਾਹ ਨੇ ਲਿਖਿਆ ਸੀ ਨਾ ਕਿ ਦਾਵਾ ਅਗਨ ਬਹੁਤ ਰੰਜਾਲੇ, ਕੋਈ ਹਰਿਆ ਬੂਟ ਰਿਓ ਰੀ, ਆਪਾਂ ਫੁੱਟੀਆਂ ਹੋਈਆਂ ਬੂਟੀਆਂ ਆ। ਤਾਂ ਮੇਰਾ ਦਿਲ ਕੀਤਾ ਮੈਂ ਆਪਣੇ ਵੀਰ ਦਲਵੀਰ ਸਿੰਘ ਨੂੰ ਆਖਾਂ, ਯਾ ਦਲਵੀਰ ਸਿੰਘ ਵਿਸ਼ਵ ਪੰਜਾਬੀ ਸਭਾ ਇਸ ਪ੍ਰੋਜੈਕਟ ਨੂੰ ਹੱਥ 'ਚ ਲਵੇ। ਜਿੰਨੀਆਂ ਵੀ ਕਿਤਾਬਾਂ ਤੁਹਾਨੂੰ ਚਾਹੀਦੀਆਂ ਨੇ, ਯੂਨੀਵਰਸਿਟੀਆਂ ਨੂੰ, ਕਾਲਜਸ ਨੂੰ, ਪਿਲਾਕ ਨੂੰ, ਉਹ ਮੀਆਂ ਆਸਿਫ ਹੋਰਾਂ ਰਾਹੀਂ ਲਿਸਟ ਬਣਾ ਕੇ ਦਿਓ। ਇਹ ਭਾਵੇਂ ਕਾਲੇ ਚੋਰ ਤੋਂ ਲਿਆ ਕੇ ਦੇਣ, ਤੁਹਾਨੂੰ ਕਿਤਾਬਾਂ ਇੱਥੇ ਸਭ ਵਾਹ ਮੁਹੱਈਆ ਜੀ ਕਰਨ। ਵਾਹ ਵਾਹ ਜੀ। ਇਹ ਕੰਟੇਨਰ ਭਰ ਭਰ ਕੇ ਤੁਹਾਨੂੰ ਕਿਤਾਬਾਂ ਪਹੁੰਚਾ ਸਕਦੇ ਆ। ਮੈਨੂੰ ਪਤਾ ਆਪਣੇ ਵੀਰ ਦੀ ਸ਼ਕਤੀ ਦਾ। ਸਿਰਫ ਗੁਰੂ ਨਾਨਕ ਪਾਤਸ਼ਾਹ ਨਹੀਂ, ਟੋਟਲ ਪੰਜਾਬੀ ਲਿਟਰੇਚਰ ਦਾ ਭੰਡਾਰ ਤੁਹਾਡੇ ਕੋਲ ਇੱਥੇ ਚਾਹੀਦਾ ਹੈ। ਮੈਂ ਐਤਕੀ ਜਿਹੜੀਆਂ ਕਿਤਾਬਾਂ ਆਪਣੇ ਨਾਲ ਲੈ ਕੇ ਆਇਆ ਸਾਂ, ਉਹ ਮੇਰੀਆਂ ਹੀ 3 ਕਿਤਾਬਾਂ ਸੀ ਜਿਹੜੀਆਂ ਸ਼ਾਹਮੁਖੀ 'ਚ ਮੈਂ ਪ੍ਰਿੰਟ ਕਰਵਾਈਆਂ ਨੇ। ਇੱਕ ਕਿਤਾਬ ਮੇਰੀ ਇੱਥੇ ਆਲਰੇਡੀ ਸਾਂਝ ਪ੍ਰਕਾਸ਼ਨ ਨੇ ਪਬਲਿਸ਼ ਕੀਤੀ ਹੋਈ ਹੈ, ਉਹਦਾ ਨਾਮ ਰਾਵੀ ਹੈ। ਇੱਕ ਮੇਰੀ ਇੰਡੋ ਪਾਕ ਰਿਲੇਸ਼ਨਸ ਤੇ ਪੋਇਟਰੀ ਦੀ ਕਿਤਾਬ ਹੈ, ਉਹਦਾ ਨਾਮ ਹੈਗਾ ਖੈਰ ਪੰਜਾਂ ਪਾਣੀਆਂ ਦੀ। ਉਹਦੇ 7 ਐਡੀਸ਼ਨ ਹੁਣ ਤੱਕ ਛਪ ਚੁੱਕੇ ਨੇ, ਗੁਰਮੁਖੀ ਦੇ ਵਿੱਚ ਵੀ ਤੇ ਸ਼ਾਹਮੁਖੀ 'ਚ ਤੀਸਰਾ ਐਡੀਸ਼ਨ ਹੈ। ਇੱਕ ਹੋਰ ਕਿਤਾਬ ਹੈ ਮੇਰੀ ਗੁਲਨਾਰ, ਉਹਦਾ ਨਾਮ ਹੈ। ਇੱਕ ਹੋਰ ਹੈ, ਉਹਦਾ ਨਾਮ ਸੁਰਤਾਲ ਹੈ। ਇਹ 3 ਕਿਤਾਬਾਂ ਚਾਰੇ ਇਹਨਾਂ ਕੋਲ, ਭਾਜੀ ਕੋਲ ਹੈਗੀਆਂ ਨੇ, ਇਲਿਆਸ ਕੁਮਣ ਸਾਹਿਬ ਕੋਲ, ਤੇ ਮੈਂ ਪਿਲਾਕ ਦੀ ਲਾਇਬ੍ਰੇਰੀ ਵਾਸਤੇ ਵੀ ਉਹ ਦੇ ਕੇ ਜਾਵਾਂਗਾ। ਅਸੀਂ ਸਾਰੇ ਰਲ ਕੇ ਕੋਸ਼ਿਸ਼ ਕਰੀਏ, ਜਿਨ੍ਹਾਂ ਨੂੰ ਗੁਰਮੁਖੀ ਆਉਂਦੀ ਹੈ, ਇੱਥੇ ਰਹਿੰਦੇ ਬੰਦਿਆਂ ਨੂੰ ਇੱਥੋਂ ਦੀਆਂ ਚੰਗੀਆਂ ਕਿਤਾਬਾਂ ਗੁਰਮੁਖੀ 'ਚ ਟ੍ਰਾਂਸਕ੍ਰਿਪਟ ਕਰੋ। ਅਸੀਂ ਸ਼ਾਹਮੁਖੀ ਜਾਣਨ ਵਾਲਿਆਂ ਤੋਂ ਸ਼ਾਹਮੁਖੀ 'ਚ ਕਰਵਾਈਏ। ਜਿੰਨਾ ਚਿਰ ਅਸੀਂ ਆਪ ਨਹੀਂ ਸਿੱਖਦੇ, ਉਹਨਾਂ ਚਿਰ ਜਿਹਨੇ ਸਿੱਖੇ ਹੋਏ ਉਹਨਾਂ ਦਾ ਫਾਇਦਾ ਤਾਂ ਲਈਏ। 1956 ਦੇ ਵਿੱਚ ਮੌਲਾ ਬਖਸ਼ ਕੁਸ਼ਤਾ ਸਾਹਿਬ ਨੇ ਇੱਕ ਕਿਤਾਬ ਲਿਖੀ, ਪੰਜਾਬੀ ਸ਼ਾਇਰਾਂ ਦਾ ਤਜ਼ਕਰਾ। ਉਹ ਹਿਸਟਰੀ ਆਫ ਲਿਟਰੇਚਰ ਦੀ ਪਹਿਲੀ ਕਿਤਾਬ ਹੈ ਤੇ 2012 ਤੱਕ ਅਸੀਂ ਉਸ ਕਿਤਾਬ ਨੂੰ ਗੁਰਮੁਖੀ ਅੱਖਰਾਂ 'ਚ ਨਹੀਂ ਪੜ੍ਹ ਸਕੇ, ਸ਼ਾਹਮੁਖੀ 'ਚ ਰਹੀ ਹੈ। ਇੱਕ ਬਜ਼ੁਰਗ ਨੇ 88 ਸਾਲ ਦੇ, ਮਾਛੀਵਾੜਾ ਰਹਿੰਦੇ ਨੇ, ਰਘਬੀਰ ਸਿੰਘ ਭਰਤ, ਉਹ ਮੈਨੂੰ ਆਖਣ ਲੱਗੇ ਮੈਂ ਮਰਨ ਤੋਂ ਪਹਿਲਾਂ ਉਸ ਕਿਤਾਬ ਨੂੰ ਗੁਰਮੁਖੀ 'ਚ ਕਰਨਾ ਚਾਹੁੰਦਾ। ਮੈਂ ਕਿਹਾ ਬਾਪੂ ਕਰ ਦੇ। ਮੈਂ ਉਦੋਂ ਪ੍ਰਧਾਨ ਸੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ, ਮੈਂ ਛਾਪਾਂਗਾ। ਤੇ ਲਗਭਗ 1.5-2 ਲੱਖ ਰੁਪਏ ਲਾ ਕੇ ਉਸ ਕਿਤਾਬ ਨੂੰ 2012 'ਚ ਪਬਲਿਸ਼ ਕੀਤਾ। ਬਹੁਤ ਅੱਛੇ। ਸਿਰਫ ਉਹਨਾਂ ਨੇ ਕੀਤਾ, ਅਸੀਂ ਪੰਜਾਬੀ ਸਾਹਿਤ ਅਕਾਡਮੀ 'ਚ ਇੱਕ ਸੈਕਸ਼ਨ ਬਣਾ ਦਿੱਤਾ ਕਿ ਪਾਕਿਸਤਾਨ ਦੇ ਚੰਗੇ ਲਿਟਰੇਚਰ ਨੂੰ ਅਸੀਂ ਪਬਲਿਸ਼ ਕਰਨਾ ਹੈ। ਸੁਲਤਾਨ ਖਾਰਵੀ ਦੀ ਬਾਲ ਪੁਸਤਕ ਬਾਲ ਬਲੂੰਗੇ ਨੂੰ ਅਸੀਂ ਗੁਰਮੁਖੀ ਛਾਪਿਆ, 3 ਐਡੀਸ਼ਨ ਛਪ ਚੁੱਕੇ ਆ। ਹਬੀਬ ਜਾਲਬ ਸਾਹਿਬ ਦੀ ਸ਼ਾਇਰੀ ਰੁੱਤ ਕੁਲੈਣੀ ਨਾ ਥੱਲੇ ਅਸੀਂ ਪਬਲਿਸ਼ ਕੀਤੀ, 2 ਐਡੀਸ਼ਨ ਲਗਭਗ ਉਹਦੇ ਛਪ ਚੁੱਕੇ ਆ, ਵਿਕ ਚੁੱਕੇ ਆ। ਜਦੋਂ ਫੈਜ਼ ਸਾਹਿਬ ਦੀ ਸ਼ਤਾਬਦੀ ਸੀ, ਉਦੋਂ 3 ਕਿਤਾਬਾਂ ਅਸੀਂ ਹਰਭਜਨ ਸਿੰਘ ਹੁੰਦਲ ਤੋਂ ਤਿਆਰ ਕਰਵਾਈਆਂ,
ਉਹ ਪਬਲਿਸ਼ ਕੀਤੀਆਂ। ਹੁਣ ਕੁਝ ਪ੍ਰਾਈਵੇਟ ਪਬਲਿਸ਼ਰਸ ਤੋਂ ਹੋਰ ਕੰਮ ਕਰਵਾਇਆ ਅਸੀਂ, ਜਿਹਦੇ ਵਿੱਚ ਜਿੱਦਣ ਆਏ ਅਸੀਂ ਉਸ ਦਿਨ ਹੀ ਸੁਗਰਾ ਸਦਫ ਦੀ ਕਿਤਾਬ ਲੈ ਕੇ ਆਇਆ ਮੈਂ ਤੇਰਾ ਸੁਫਨਾ ਬਣਨਾ। ਉਸ ਤੋਂ ਪਹਿਲਾਂ ਬਾਬਾ ਜੀ ਬੈਠੇ ਨੇ, ਬਾਬਾ ਜੀ ਦੀ ਕਿਤਾਬ ਮੈਂ ਇਕਬਾਲ ਪੰਜਾਬੀ ਦਾ ਦੇ 2 ਕਿ 3 ਐਡੀਸ਼ਨ ਹੁਣ ਤੱਕ ਪਬਲਿਸ਼ ਹੋ ਚੁੱਕੇ ਆ। ਮੁਸ਼ਰ ਨਾਜ਼ ਦੀ ਕਿਤਾਬ ਬੰਦਾ ਮਰ ਵੀ ਸਕਦਾ ਹੈ, ਉਸ ਦੇ 10 ਐਡੀਸ਼ਨ ਹੁਣ ਤੱਕ ਛਪ ਚੁੱਕੇ ਆ ਪਿਛਲੇ 1 ਸਾਲ ਦੇ ਵਿੱਚ। ਲਗਭਗ 10,000 ਕਿਤਾਬ ਪੰਜਾਬ 'ਚ ਗੁਰਮੁਖੀ ਅੱਖਰਾਂ 'ਚ ਵਿਕ ਚੁੱਕੀ ਹੈ। ਐਨਜੀ ਤਜ਼ਮੁਲ ਕਲੀਮ ਸਾਹਿਬ ਦੀ, ਅਰਸ਼ਦ ਮਨਜ਼ੂਰ ਸਾਹਿਬ ਦੀ, ਇਰਸ਼ਾਦ ਸੰਧੂ ਦੀਆਂ ਰਾਤੀਆਂ ਅਸੀਂ 2 ਕਿਤਾਬਾਂ ਰਿਲੀਜ਼ ਕੀਤੀਆਂ ਨੇ, ਔਰ ਉਹ 2 ਕਿਤਾਬਾਂ ਦਾ ਇੱਕ ਦਾ ਦੂਸਰਾ ਐਡੀਸ਼ਨ, ਇੱਕ ਦਾ ਤੀਸਰਾ ਐਡੀਸ਼ਨ ਹੈ। ਇਹ ਸਾਰਾ ਕੁਝ ਜਿਹੜਾ ਹੋ ਰਿਹਾ ਉਧਰ, ਉਹਦੇ ਵਿੱਚ ਉਹ ਹਿੰਮਤੀ ਵੀਰ ਸਾਰੇ ਜ਼ਿੰਮੇਵਾਰ ਨੇ, ਚਾਹੇ ਉਹ ਜਸਪਾਲ ਕਹੀ ਹੈ, ਚਾਹੇ ਉਹ ਸਨੀ ਪੱਖੋ ਕੇ ਆ, ਜਾਂ ਹੋਰ ਮੁੰਡੇ ਕੰਮ ਕਰ ਰਹੇ ਜਿਹੜੇ, ਅਸੀਂ ਸਾਰੇ ਰਲ ਕੇ ਆਪਾਂ ਇੱਕ ਇਸ ਕਿਸਮ ਦਾ ਆਦਾਨ ਤੇ ਪ੍ਰਦਾਨ ਦਾ ਸਿਲਸਿਲਾ ਵੀ ਤੋਰੀਏ, ਤਾਂ ਕਿ ਅਸੀਂ ਉਹਨਾਂ ਸਾਰੇ ਸ਼ਾਇਰਾਂ ਨੂੰ ਮਿਲ ਸਕੀਏ। ਉਹਦਾ ਪਹਿਲਾ ਦਰਵਾਜ਼ਾ ਖੋਲ੍ਹਿਆ ਸਾਡੇ ਵਾਸਤੇ ਡਾਕਟਰ ਜਗਤਾਰ ਨੇ, ਜਦੋਂ ਉਸਨੇ ਦੁੱਖ ਦਰਿਆਵਾਂ ਪਾਰ ਦੇ 1974 'ਚ ਐਡਿਟ ਕੀਤੀ ਸੀ। ਪਰ ਅਸੀਂ 20 ਗਜ਼ਲਾਂ ਨਾਲ ਕਿੰਨਾ ਚਿਰ ਗੁਜ਼ਾਰਾ ਕਰਾਂਗੇ? ਤਨਵੀਰ ਬੁਖਾਰੀ ਸਾਰਾ ਕਿਉਂ ਨਹੀਂ ਪੜ੍ਹ ਸਕਦੇ ਸੀ? ਮੈਂ ਬੇਨਤੀ ਕੀਤੀ ਆਸਿਫ ਰਜ਼ਾ ਨੂੰ, ਬੜਾ ਕੰਮ ਕਰ ਰਿਹਾ ਬੰਦਾ, ਕਮਾਲ ਕਰ ਰਿਹਾ। ਮੈਨੂੰ ਲੱਗਦਾ ਵੀ ਜਿਹੜੀਆਂ ਕਲਮਾਂ ਲਾਈਆਂ ਸੀ ਕਿਸੇ ਵੇਲੇ ਇਲਿਆਸ ਘੁੰਮਣ ਸਾਹਿਬ ਨੇ, ਉਹਨਾਂ ਕਲਮਾਂ ਦਾ ਇੱਕ ਖਿੜਿਆ ਹੋਇਆ ਬੂਟਾ ਹੈ ਆਸਿਫ ਰਜ਼ਾ। ਮੇਰੀਆਂ 4 ਕਿਤਾਬਾਂ ਪਿਛਲੀਆਂ ਉਹਨੇ ਟ੍ਰਾਂਸਕ੍ਰਿਪਟ ਕੀਤੀਆਂ ਨੇ, ਉਹਨਾਂ ਲਿਪਿਅੰਤਰ ਕੀਤਾ ਉਸਨੇ। ਜਿੰਨੇ ਵੀ ਵੀਰ ਕੰਮ ਕਰਦੇ ਨੇ ਉਹਨਾਂ ਸਾਰਿਆਂ ਨੂੰ ਸਲਾਮ ਆਖਣੀ ਹਰ ਵਾਰੀ ਆਉਣਾ ਮੈਂ। ਐਤਕੀ ਮੇਰੇ ਗੋਡੇ ਦੀ ਸਮੱਸਿਆ ਕੁਝ ਵਧੀ ਹੋਈ ਸੀ ਤੇ ਮੈਨੂੰ ਕਿਸੇ ਨੇ ਕਿਹਾ ਤੂੰ ਐਤਕੀ ਵੀ ਜਾਏਗਾ? ਮੈਂ ਕਿਹਾ ਮੈਂ ਉਹਨਾਂ ਚਿਰ ਜਾਂਦਾ ਰਹਾਂਗਾ ਜਿੰਨਾ ਚਿਰ ਮੇਰੀ ਜੀਭ ਚੱਲਦੀ ਹੈ। ਇਹ ਸਰੀਰ ਦੀ ਮੈਨੂੰ ਬਹੁਤੀ ਪਰਵਾਹ ਨਹੀਂ, ਜੇ ਸਟੇਚਰ ਤੇ ਵੀ ਜਾਣਾ ਵਿੱਚ ਪੈ ਕੇ ਤਾਂ ਮੈਂ ਫਿਰ ਵੀ ਜਾਵਾਂਗਾ। ਮੈਨੂੰ ਅਮਰੀਕਾ ਦੇ ਵਿੱਚ 13-14 ਵਾਰ ਜਾਣਾ, ਕੈਨੇਡਾ 'ਚ ਇੰਨੀ ਵਾਰ ਜਾਣਾ, UK 4-5 ਵਾਰੀ ਜਾਣਾ, ਜਰਮਨੀ ਜਾਣਾ, ਹੋਰ ਥਾਈਂ ਜਾਣਾ। ਅੱਜ ਕੱਲ੍ਹ ਬਿਲਕੁਲ ਚੰਗਾ ਨਹੀਂ ਲੱਗਦਾ। ਮੈਂ ਬਾਂਹ ਪੈ ਕੇ ਜ਼ਿੰਮੇਵਾਰ ਨੇ ਕਹਿੰਦਾ ਮੇਰਾ ਕੈਨੇਡਾ ਜਾਣ ਨੂੰ ਵੱਡੀ ਰੂਹ ਨਹੀਂ ਕਰਦੀ। ਇੱਥੇ ਭਾਵੇਂ ਮੈਨੂੰ ਹਰ ਰੋਜ਼ ਸੱਦ ਲਿਆ ਕਰੋ, ਮੈਂ ਆਉਣ ਨੂੰ ਤਿਆਰ ਹਾਂ। ਅਸੀਂ ਸਾਰੇ ਇਸ ਵਾਸਤੇ ਇੱਥੇ ਚੰਗਾ ਮਹਿਸੂਸ ਕਰਦੇ ਹਾਂ। ਇੱਥੋਂ ਵਾਲਾ ਟਾਂਗੇ ਵਾਲਾ, ਇੱਥੋਂ ਵਾਲਾ ਆਟੋ ਰਿਕਸ਼ੇ ਵਾਲਾ, ਇੱਥੋਂ ਵਾਲਾ ਸਬਜ਼ੀ ਵਾਲਾ, ਫਰੂਟ ਵਾਲਾ, ਹੱਟੀ ਵਾਲਾ, ਭੱਠੀ ਵਾਲਾ, ਲੀੜੇ ਕੱਪੜੇ ਵਾਲਾ, ਅਮਰੂਦਾਂ ਵਾਲਾ, ਬੇਰਾਂ ਵਾਲਾ, ਸ਼ਬਦਾਂ ਵਾਲਾ, ਗਾਉਣ ਵਾਲਾ, ਵਜਾਉਣ ਵਾਲਾ ਸਾਡੀ ਜ਼ੁਬਾਨ ਬੋਲਦਾ, ਸਾਡੀ ਜ਼ੁਬਾਨ ਬੋਲਦਾ। ਉਹ ਸਾਨੂੰ ਜਾਣਦਾ ਹੈ, ਉਹ ਸਾਡੀ ਕਰਤੂਤ ਜਾਣਦਾ ਹੈ, ਉਹ ਸਾਨੂੰ ਜੜੋਂ ਜਾਣਦਾ ਹੈ। ਉਹਦੇ ਨਾਲ ਮੇਰੀ ਬਾਬੇ ਫਰੀਦ ਵਾਲੀ ਸਕੀਰੀ ਹੈ, ਉਹ ਮੇਰੇ ਬਾਬੇ ਨਾਨਕ ਦਾ ਪੁੱਤਰ ਹੈ। ਉਹ ਬੇਕਸੂਰ ਹੁੰਦਾ ਹੋਇਆ ਵੀ ਕਸੂਰ 'ਚ ਰਹਿੰਦਾ ਹੈ। ਉਹ ਸਾਡੇ ਵਾਸਤੇ ਭਾਈਬੰਦ ਹੈ। ਇੱਥੋਂ ਦੀ ਧਰਤੀ ਸਾਡੇ ਨੂੰ ਕਣਕ ਉਗਾਉਂਦੀ ਹੈ, ਉਵੇਂ ਕਪਾਹਾਂ ਨਰਮੇ ਖਿੜਦੇ ਨੇ, ਉਸੇ ਤਰ੍ਹਾਂ ਦੇ ਗੰਨੇ ਮਿੱਠੇ ਆ, ਉਵੇਂ ਕਿੰਨੂ ਰਸਦੇ ਆ, ਉਵੇਂ ਮਾਲਟੇ ਰਸ ਸਵਾਦ ਕਰਦੇ ਸਾਡੇ ਅੰਦਰ, ਉਵੇਂ ਦਰਜੀ ਸਾਡੇ ਨਾਲ ਇਕਰਾਰ ਕਰਦੇ ਨੇ, ਲਾਰੇ ਲਾਉਂਦੇ ਨੇ, ਉਵੇਂ ਸਾਡੇ ਨਾਲ ਨਿੱਕੀਆਂ ਸ਼ਰਾਰਤਾਂ ਨਿੱਕੇ ਬੰਦੇ ਕਰਦੇ ਆ। ਵੱਡਿਆਂ ਬੰਦੇ ਦਾ ਮੈਂ ਨਾਂ ਤਾਂ ਲੈਣਾ, ਇਹ ਨਾ ਹੋਵੇ ਕਿ ਬਾਬਾ ਮਨਜ਼ੂਰ ਜੀ ਕਹਿਣ ਕਿ ਪੁਲਿਸ ਨੂੰ ਆਖਾਂ ਰਿਸ਼ਵਤ ਖੋਰ ਤੇ ਉਹਦਾ ਫਾਇਦਾ ਕੀ, ਪਿੱਛੋਂ ਕਰਾਂ ਟਕੋਰ ਤੇ ਉਹਦਾ ਫਾਇਦਾ ਕੀ। ਇਸ ਕਰਕੇ ਮੈਂ ਟਕੋਰ ਤੋਂ ਬਹੁਤ ਡਰਦਾ। ਮੈਂ ਆਖਰੀ ਗੱਲ ਕਰਕੇ ਮੁਕਾਵਾਂਗਾ ਤੇ ਮੈਂ ਬੰਦ ਕਮਰੇ ਦੇ ਵਿੱਚ ਜੋ ਮਨ 'ਚ ਗੁੱਸਾ ਆਉਂਦਾ ਨਾ ਕਿਸੇ ਹਾਕਮ ਤੇ, ਕਿਸੇ ਬੰਦੇ ਤੇ, ਉਹ ਮੈਂ ਕਾਗਜ਼ਾਂ ਤੇ ਲਿਖ ਦਿੰਦਾ। ਜੇ ਵਾਹਵਾ ਸਾਰੇ ਇਕੱਠੇ ਹੋਏ ਨੇ ਫਿਰ ਕਿਤਾਬ ਬਣ ਜਾਂਦੀ ਹੈ। ਤੇ ਉਹ ਅਸਲ 'ਚ ਮੇਰੇ ਗੁੱਸੇ ਦਾ ਹੀ ਪ੍ਰਤੀਕਰਮ ਹੈ। ਤੇ ਮੈਂ ਲੜਨ ਜੋਗਾ ਤਾਂ ਹੈ ਨਹੀਂ ਕਿਸੇ ਨਾਲ ਡਾਂਗ ਲੈ ਕੇ। ਇਸ ਕਰਕੇ ਮੈਂ ਸ਼ਬਦਾਂ ਨੂੰ ਦੱਸਦਾ, ਸ਼ਬਦਾਂ ਦੀ ਜ਼ਿੰਮੇਵਾਰੀ ਵੀ ਗਾਂ ਦੱਸਣ ਨਾ ਦੱਸਣ।